अजे भी मेरा दिल करता मैं चलो ਠੀਕ ਹੈ। ਅੱਛਾ ਵੀ ਉਹ ਆਪਣੇ ਜੰਮਣ ਭੋਗ ਦੀ ਖਿੱਚ ਪੈਂਦੀ ਹੈ। मैं दिल करता टप जा बाटे टप जा। अस्सलाम वालेकुम सलाम रहमतुल्लाह। सुनाओ क्या हाल है, ठीक हो? ठीक ठाक बिल्कुल। सेहत कैसी है? अच्छा ठीक है। माशाल्लाह कितनी का अपनी उम्र हो गई है? 80-82 साल हो गई। 80-82 साल की उम्र हो गई है। हाँ जी। की नाम है अपना? मोहम्मद फैल मोहम्मद तफैल। ਤੇ ਜਿਹੜੇ ਤੁਹਾਡੇ ਵਾਲਦ ਸਾਹਿਬ ਸਨ ਉਹਨਾਂ ਦਾ ਨਾਮ ਕੀ ਹੈ? कासम अली ਕਾਸਮ ਅਲੀ। ਤੇ ਜਿਹੜੇ ਉਹਨਾਂ ਦੇ ਵਾਲਦ ਸਾਹਿਬ ਸਨ? मेहरदीन। ਮੇਹਰਦੀਨ। अच्छा ਅੱਛਾ ਤਹਿਸੀਲ ਜ਼ਫਰਵਾਲ हाँ जी। ਤੇ ਜ਼ਿਲ੍ਹਾ ਨਾਰੋਵਾਲ। जिला नारवा ਅੱਛਾ ਤੇ ਇਸ ਅਮਰਾਲ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਜੇ? मराल है मरजाल है ਹਾਂ अगवाल है ठीक है। छन्नी है परसाल है ਠੀਕ ਹੈ। बेचराग अक्याल है ਕੀ ਹਾਲ ਹੈ? रूप जग भी लग जाता। ਰੁਪਚੱਕ ਵੀ ਨਜ਼ਦੀਕ ਹੈ। ਠੀਕ ਹੈ। ਚਾਚੂ ਇੱਥੇ ਬਸ਼ਿੰਦੇ ਹੋ ਕੋਧਰੋਂ ਆਏ ਹੋ? ਅਸੀਂ ਰਿਆਸੀ महाजर हाँ। ਰਿਆਸਤੀ ਮਾਜਰ ਹੋ? हाँ जी। ਠੀਕ ਹੈ। ਅੱਜ ਵੋਟ ਪਾਇਆ? बोर्ड लिस्ट जी गैब है। ਲਿਸਟ ਗੈਪ ਹੈ, ਮਿਸ ਹੋ ਗਿਆ ਕੰਮ ਹੈ। हाँ जी। ਅੱਛਾ ये ਚਲੋ। पिछले इलेक्शन की गैब है। ਅੱਛਾ ਅੱਛਾ। हाँ जी। ਪਿਛਲੇ ਇਲੈਕਸ਼ਨ 'ਚ ਵੀ ਨਹੀਂ ਵੋਟ ਪਾਇਆ, ਇਸ ਵਾਰ ਨਹੀਂ ਐਜ ਪਾਇਆ। ਬਾਕੀ ਪੈਂਦੇ ਚਲੋ ਰਹੇ ਕਿਸੇ ਕਾਰੀਗਰ ਨੇ ਕੰਮ ਪਹਾੜਿਆ ਹੈਗਾ। ਚਲੋ ਅੱਛਾ ਸਾਨੂੰ ਦੱਸੋ ਜਰਾ ਕਿ ਉਧਰ ਆਪਣਾ ਕਿਹੜਾ ਪਿੰਡ ਸੀ? ਸ਼ਾਮ ਨੂੰ ਪਿੰਡ ਸੀ। ਸਾਮਦੂ। ਸਾਮਦੂ ਮਨਾਸਾ ਜਿਹਨੂੰ ਕਹਿੰਦੇ ਨੇ। ਹਾਂਜੀ। ਜੱਸੋ ਚੱਕ ਦੇ ਕੋਲ ਹੈ। ਆਲਾ ਜੱਸੋ ਜਾ ਕੇ ਵੀ ਹੋਰ ਪਿੰਡ ਸੀ ਸੋਨੇ ਉਹ ਨਾ ਕਿਹੜੇ ਕਿਹੜੇ ਪਿੰਡ ਹਨ ਨਜ਼ਦੀਕ? ਜੱਸੋ ਜਾ ਕੇ ਸ਼ਾਮ ਨੂੰ ਸੀ ਤੇ ਦੋਏ ਪੜੀਆਂ ਵੀ ਜਿੱਥੋਂ ਭਲਵਾਨ ਸੀ ਲਾਲੂ ਭਲਵਾਨ ਸੀ ਜਿਹੜਾ ਸੀ ਬੱਠਾ ਦਾ ਅਮਰਾਲ ਸ਼ਾਮ ਅਮਰਾਲ। ਅਮਰਾਲ ਉਧਰ ਵਾਲਾ ਅਮਰਾਲ ਹੈ। ਅਮਰਾਲ ਸਾਡੀ ਚੁੰਬੀ ਅਮਰਾਲ। ਉੱਥੇ ਬੈਠਾ ਸੀ। ਉਹਦਾ ਨਾਮ ਲਾਲਦੀਨ ਨਹੀਂ? ਪਹਿਲਵਾਨ ਦਾ ਨਾਮ? ਉਹਨਾਂ ਦਾ ਪਿਓ ਦਾ ਲਾਲ ਜੀ ਸੀ। ਲਾਲ ਲਾਲੂ ਉਹਦੇ ਫੌਜ ਚ ਹਨ ਅਫਸਰ ਵੀ ਹੈ। ਆਲਰੇਡੀ ਕੈਪਟਨ ਆਇਆ ਦਾ ਜੀ ਜੀ ਜੀ। ਉਹ ਭਲਵਾਨ ਸੀ, ਉਹ ਵੀ ਭਲਵਾਨ ਸੀ ਮਸਲਮ ਦੱਸਿਆ। ਤੇ ਹੋਰ ਕਿਹੜੇ ਕਿਹੜੇ ਪਿੰਡਾਂ ਦਾ ਨਾਮ ਲਿਆ ਜੀ ਜਰਾ ਫੇਰ ਦੁਬਾਰਾ ਲਵੋ। ਇੱਕ ਸ਼ਾਮ ਨੂੰ ਹੋ ਗਿਆ ਪਿੰਡ ਮੇਰਾ ਸਾਮਦੂ ਤੁਹਾਡਾ ਪਿੰਡ ਸੀ। ਤੇ ਨਾਲ ਜੱਸੋ ਚੱਕ ਜੱਸੋ ਚੱਕ। ਆਰਾਮਗੜ੍ਹ ਵੀ ਜਿਹੜਾ ਸੀ ਰਾਮਗੜ੍ਹ ਖੇੜੀ। ਥਾਣਾ ਸੀ ਉਹ। ਠੀਕ ਹੈ। ਤੇ ਦੋਏ ਠੀਕਰੀਆਂ ਠੀਕਰੀਆਂ। ਹੋਰ ਦੋ ਚਾਰ ਪਿੰਡ ਛੋਟੇ ਛੋਟੇ ਅਬਤਾਲ। ਹਸਪਤਾਲ ਵੀ ਸਾਡੇ ਥੋੜ੍ਹਾ ਜਿਹਾ ਸਾਡੇ ਜ਼ਿਆਦਾ ਬਹੁਤਾ ਦੂਰ ਦੇ ਸੀ ਬਾਰਾ ਹਸਪਤਾਲ ਵੀ ਹੈ ਸੀ। ਨਜ਼ਦੀਕ ਹੀ। ਹਾਂਜੀ। ਤੇ ਦੇਖੇ ਨਾ ਤੁਸੀਂ ਅਬਤਾਲ? ਮੇਰੀ ਉਮਰ ਥੋੜ੍ਹੀ ਸੀ, ਮੈਂ ਉਹ ਨਹੀਂ ਦੇਖਿਆ। ਹਾਂਜੀ। ਠੀਕ ਹੈ। ਤੇ ਪਿੰਡ ਆਪਣਾ ਦੱਸੋ ਜਰਾ ਕਿ ਕਿੱਸਾਂ ਦੀ ਜ਼ਿੰਦਗੀ ਸੀ ਉੱਥੇ 47 ਤੋਂ ਪਹਿਲੇ ਜਿਹੜੀ ਜ਼ਿੰਦਗੀ ਸੀ ਉਸ ਪਿੰਡ ਦੀ? ਕਿੱਸਾਂ ਦਾ ਪਿੰਡ ਸੀ ਤੁਹਾਡਾ? ਮੇਰੇ ਇਲਮ ਦੇ ਮੁਤਾਬਕ ਜ਼ਿਮੀਦਾਰ ਲੋਕ ਸਨ, ਠੀਕ ਹੈ। ਪੁਰ ਸਕੂਨ ਜ਼ਿੰਦਗੀ ਗੁਜ਼ਾਰਦੇ ਸਨ, ਠੀਕ ਹੈ। ਆਪਣੀ ਮਿਹਨਤ ਮੁਸ਼ੱਕਤ ਜਿਹੜੀ ਸੀ ਉਹ ਕਰਦੇ ਸਨ। ਮਿਹਨਤੀ ਲੋਕ ਸਨ ਹੈਂ? ਹਾਂਜੀ, ਬਹੁਤ ਸਖਤ ਮਿਹਨਤੀ। ਕਿੰਨਾ ਕੁ ਵੱਡਾ ਪਿੰਡ ਸੀ ਸਾਮਦੂ ਤੁਹਾਡਾ? ਪਿੰਡ ਦੋ ਤਕਰੀਬਨ 3 ਨੰਬਰਦਾਰ ਸੁਣਿਆ ਉੱਥੇ। ਨੰਬਰਦਾਰੀਆਂ 3 ਸਨ? 300 ਨੰਬਰ। ਅੱਛਾ। ਹਾਂ, ਜਿਹਦੇ ਚੋਂ ਚਿਰਾਗ ਠੇਕ ਇੱਕ ਸ਼ਾਰਗੜ੍ਹ ਬੈਠੇ ਦੇ ਨਾਲ। ਵਿਸ਼ਾਲਗੜ੍ਹ ਬੈਠਦੇ ਨੇ ਚਿਰਾਗ ਲੰਬਰਦਾਰ ਜਿਹੜੇ ਸੀ। ਹਾਂਜੀ, ਉਹ 7 ਭਰਾ ਹਨ। ਉਹ ਦੂਸਰੇ ਜਿਹੜੇ 2 ਲੰਬਰਦਾਰ ਹਨ ਉਹਨਾਂ ਦਾ ਕੀ ਨਾਮ ਸੀ? ਉਹ ਇੱਕ ਦਾ ਨਾਂ ਸਾਡਾ ਖਾਨਦਾਨ ਸਾਡੇ ਟੱਬਰ ਚ ਸੀ ਅਲੀ ਬਹਾਦਰ। ਅਲੀ ਬਹਾਦਰ। ਉਹ ਫਰੂਕਾਬਾਦ ਕੀ ਆ ਰਹੇ ਹਬੀਬਾਬਾਦ। ਹਬੀਬਾਬਾਦ ਬੈਠੇ। ਕਿਹੜੇ ਸੀ ਕਿਹੜੇ? ਹਬੀਬਾਬਾਦ ਵੀ ਉਹ ਟਿੱਬੇ ਕੋਲ ਬੀਨੀ ਮਾਮਨ ਜੀ ਨੂੰ ਬੀਬੀ ਬਾਮਣਾ ਦੀ ਤੇ ਹਬੀਬਾਬਾਦ ਬਣ ਗਈ ਹੈ। ਹਾਂਜੀ ਹਾਂਜੀ ਬੀਬੀ ਸਾਰੀਆਂ ਦਾ ਨਸੀਬ। ਹਾਂ ਅੱਛਾ। ਤੇ 3 ਲੰਬਰਦਾਰੀਆਂ ਸਨ ਹੈਂ? ਹਾਂਜੀ। ਅੱਛਾ ਦੱਸੋ ਨਾ ਕਿ ਕਿਹੜੀ ਕਿਹੜੀ ਫਸਲ ਤੁਹਾਡੇ ਪਿੰਡ 'ਚ ਉਸ ਵਕਤ ਹੁੰਦੀ ਸੀ? ਹਰ ਕਿਸਮ ਦੀ ਫਸਲ ਹੁੰਦੀ ਸੀ ਸਾਡੇ। ਹਾਂ। ਇਹ ਛਟਾਲੇ ਛੁਟੂਲੇ ਘੱਟ ਨੂੰ ਸਿੰਜੀਆਂ ਵਗੈਰਾ ਉਦੋਂ ਆਉਂਦੇ ਸਨ। ਅੱਛਾ ਜਿਹੜਾ ਇੱਕੋ ਲੋ ਹੁੰਦਾ ਸੀ ਜੀ ਜਿਹੜੀ? ਸਿੰਜੀ ਇੱਕ ਲੋ ਹੁੰਦਾ ਸੀ ਤੇ ਦੂਸਰਾ ਬੜਾ ਇਹ ਜਿਹੜੀ ਹੈ ਭਾਲਾ ਅੱਛਾ। ਲੰਗਰ ਗੁਜ਼ਾਰਦਿਆਂ ਮਸਲ ਤੇ ਹੋਰ ਕਣਕ ਛਣਕ ਹੁੰਦੀ ਕਣਕ ਸੀ। ਹੁੰਦੀ ਸੀ। ਬਾਕੀ ਹਰ ਚੀਜ਼ ਜਿੰਨੇ ਵੀ ਫਸਲ ਹੈ ਮਸਲ ਕਪਾਹ ਮਕਈ ਵਗੈਰਾ ਸਾਰੀਆਂ ਫਸਲਾਂ ਹਰ ਚੀਜ਼ ਹੁੰਦੀ ਸੀ। ਤੇ ਮੁੰਜੀ ਘੱਟ ਸੀ। ਮੁੰਜੀ ਘੱਟ ਸੀ। ਹਾਂ, ਤੇ ਵਾਈ ਜਿਹੜੀ ਆ ਉਹ ਖੂਹਾਂ ਦੀ ਸੀ ਜਾਂ ਨਹਿਰੀ ਜ਼ਮੀਨ ਸੀ? ਖੂਹਾਂ ਦੀ ਬਾਰੀ ਸੀ। ਅੱਛਾ ਖੂਹਾਂ ਦੀ ਵਾਈ ਸੀ। ਨਹਿਰ ਜਿਹੜੀ ਸਾਡੇ ਤੱਕ ਪੁੱਜੀ ਨਹੀਂ, ਇਹ ਬਣ ਕੇ ਨਜ਼ਦੀਕ ਸਾਡੇ ਆ ਗਈ ਦੀ। ਅੱਛਾ। ਪਿੱਛੇ ਨਜ਼ਦੀਕ ਆ ਗਈ ਦੀ ਸੀ। ਇਹ ਕਿ ਸੂਆ ਨਜ਼ਦੀਕ ਪਿਛਲੇ ਪਿੰਡ 'ਚ ਪਹੁੰਚ ਚੁੱਕੇ ਦਾ ਸੀ। ਪਹੁੰਚ ਚੁੱਕਿਆ, ਸਾਡੇ ਤੱਕ ਨਹੀਂ ਬਣੀ ਦੀ ਅਜੇ। ਅੱਗੋਂ ਫਿਰ ਅੱਗੇ ਆਇਆ, ਹਾਲਾਤ ਖਰਾਬ ਹੋ ਕਿ ਗਏ। ਇਹ ਨਹੀਂ ਕਿ ਉਹ ਗੱਦਰ ਮੱਚ ਗਿਆ ਤੁਸੀਂ ਤੁਹਾਨੂੰ ਇੱਧਰ ਆਉਣਾ ਪੈ ਗਿਆ। ਹਾਂਜੀ ਹਾਂਜੀ ਠੀਕ ਹੈ। ਅੱਛਾ ਤੇ ਜਿਸ ਤਰ੍ਹਾਂ ਹਰ ਇੱਕ ਖੂਹ ਦੀ ਹੱਲ ਹੁੰਦੀ ਹੈ ਨਾ ਹਾਂਜੀ। ਕਿ ਇਹ ਫਲਾਣੇ ਦਾ ਖੂਹ ਹੈ ਫਲਾਣੇ ਦਾ ਖੂਹ, ਕਿੰਨੇ ਕੁ ਖੂਹ ਸਨ ਪਿੰਡ 'ਚ? ਉਹ ਤਕਰੀਬਨ 5-7 ਖੂਹ ਹੈ ਸਨ ਟੱਬਰਾਂ ਦੇ, ਜਿਹੜੇ ਮੋਟੇ ਮੋਟੇ ਟੱਬਰ ਨਾਲ ਸਨ। ਲਵਾਂ ਕਿਹਦੇ ਕਿਹਦੇ ਖੂਹ ਸਨ? ਉਹ ਟੱਬਰਾਂ 'ਚ ਮਸਲ ਹੋ ਗਿਆ ਵੀ ਲੰਬੜਾ ਟੱਬਰ ਹੋ ਗਿਆ, ਸਾਡਾ ਟੱਬਰ ਜਿਹੜਾ ਸੀ ਵੱਖਰਾ ਹੀ ਖੂਹ। ਇੱਕ ਲੰਬੜਾ ਦਾ ਖੂਹ ਹੋ ਗਿਆ? ਹਾਂਜੀ। ਅੱਛਾ। ਤੇ ਇੱਕ ਲਹਿੰਦੇ ਪਾਸੇ ਹੋ ਗਿਆ। ਪਿੰਡ ਦੇ ਲਹਿੰਦੇ ਵਾਲੇ ਪਾਸੇ ਹਾਂ। ਉਹ ਕਿਹਦਾ ਖੂਹ ਸੀ? ਉਹਦਾ ਨਾਂ ਨਹੀਂ ਮੈਨੂੰ ਯਾਦ। ਨਾ ਨਹੀਂ ਯਾਰ, ਠੀਕ ਹੈ ਕੋਈ ਗੱਲ ਨਹੀਂ। ਪਾਰ ਪਾਸੇ ਵੀ ਹੈ ਸੀ। ਅੱਛਾ
ਸਾਡੇ ਕੋਲ ਦਰਬਾਰ ਵੀ ਹੈ ਸੀ। ਦਰਬਾਰ ਬਾਬੇ ਉਹਦਾ ਨਾਮ ਹੈ ਸੀ ਤੁਹਾਡੇ ਪਿੰਡ ਹੈ ਆਹੋ ਇੱਥੇ ਬਾਬੇ ਨਹੀਂ, ਬੇਰੀ ਵਾਲਾ ਸੀ ਨਾ, ਕੀ ਨਾਮ ਸੀ ਉਹਦਾ? ਇਹ ਜਿਹੜਾ ਰਲੀ ਪੀਰ ਦੇ ਕੋਲ ਨਹੀਂ ਮੁੰਡਿਆਂ ਜਿਹੜਾ ਹਾਂ ਕੋਈ ਜੀ ਹੈ, ਇਹ ਰਲੀ ਪੀਰ ਦੇ ਨਾਲ ਹੀ ਮੁੰਡਿਆਂ ਜਿਹੜਾ ਸਾਈਕਲ ਦਾ ਗੁਰੂ ਦਾ ਹੈ ਸਾਈਕਲ ਆਹੋ, ਇਹ ਉੱਥੇ ਰਹਿੰਦਾ ਰਿਹਾ। ਅੱਛਾ ਆ ਤੇ ਸੈਯਦ ਖਾਨ ਜਿਹੜੇ ਸਾਡੇ ਸ਼ਾਹ ਸਵਾਰ ਹੋਰੀ, ਮੇਲਾ ਵੀ ਹੁੰਦਾ ਸੀ ਉੱਥੇ ਹੈਂ? ਹਾਂਜੀ ਸ਼ਾਹ ਸਵਾਰ ਹੋਰੀ ਜਿਹੜੇ ਮੇਲਾ ਮੱਛਰ ਦਾ ਵੀ ਉਹਦੇ ਮੱਛਰ ਨਹੀਂ ਸੀ ਹੁੰਦਾ ਸਾਡੇ ਪਿੰਡ। ਬਾਬਾ ਮੱਛਰ ਵਾਲਾ ਦਾ ਮੇਲਾ ਹੁੰਦਾ ਸੀ ਹੈਂ? ਹਾਂਜੀ ਬਿਲਕੁਲ ਬਾਬਾ ਮੱਛਰ ਸ਼ਾਹ। ਮੱਛਰ ਦਾ ਮੇਲਾ ਨਹੀਂ ਇਹ ਜਿਹੜਾ ਹੁੰਦਾ ਸੀ, ਮੱਛਰ ਬਿਲਕੁਲ ਨਹੀਂ ਸੀ ਹੁੰਦਾ। ਅੱਛਾ ਜੀ ਸਾਊਂਡ ਬਣਾ ਸਕਦੇ ਉਸ ਟਾਈਮ ਮੱਛਰ ਨਹੀਂ ਹੁੰਦਾ ਰਿਹਾ। ਮੱਛਰ ਨਹੀਂ ਹੁੰਦਾ। ਕਿੰਨੀਆਂ ਕੋ ਗੁਮਾਵਾਸ ਸਨ ਪਿੰਡ 'ਚ? ਉਹ ਹੈ ਬਾਜ਼ਾਰ ਜਿਹੜੇ ਸੀ ਨਾ, ਬਾਜ਼ਾਰ ਬਣੇ ਮਤਲਬ ਗਲੀਆਂ ਦੇ ਵਿੱਚ ਹੀ ਬਾਜ਼ਾਰ ਵਿੱਚ ਦੁਕਾਨਾਂ ਜਿਸ ਤਰ੍ਹਾਂ ਬਣ ਗਈਆਂ ਨੇ। ਤੇ ਖੱਤਰੀ ਜਿਹੜੇ ਹੁੰਦੇ ਹਨ ਨਾ, ਉਹਨਾਂ ਵਿੱਚ ਸੌਦੇ ਦੁਕਾਨਾਂ ਉਹਨਾਂ ਦੀਆਂ ਹੀ ਸਨ। ਅੱਛਾ ਤੇ ਬੜਾ ਅੱਛਾ ਤਾਬਾ ਰੱਖਦੇ ਸਾਡੇ ਨਾਲ। ਹਾਂ ਬੱਚਿਆਂ ਸਾਡਿਆਂ ਨੂੰ ਉਹਨਾਂ ਸੌਦਾ ਵੱਧ ਦਿੰਦੇ ਹਨ, ਮਤਲਬ ਬਈ ਗਰੀਬ ਨਾਮ ਜਾਣਾ ਦੇਖ ਲੈ ਇੰਜ ਕਰਕੇ। ਇੱਕ ਚੰਗਾ ਉਹਨਾਂ ਦਾ ਵਿਆਹ ਚੰਗਾ ਸੀ ਤੇ ਵਿਆਹ ਵਰਤਾਓ ਚੰਗਾ ਚੰਗਾ ਸੀ। ਉਹ ਤੂੰ ਛੱਤੀ ਦੀ ਸੀ ਉਹਨਾਂ ਦੀ ਮਾਰਕੀਟ ਜਿੰਨੀ ਕੁ ਗਲੀ ਸੀ ਜਿਹੜੀ ਉਸ ਤਰ੍ਹਾਂ। ਜਿਹੜਾ ਬਾਜ਼ਾਰ ਸੀ ਸਾਮਦਮਰਾ ਸਾਂਝ ਉਹ ਲੈਦੇ ਚੜਦੇ ਦਾ ਸੀ ਜਾਂ ਦੱਖਣ ਭਾੜ ਦਾ ਸੀ? ਗਲੀ ਜਿਹੜੀ ਸੀ ਇਹ ਦੱਖਣ ਲੰਦ ਚੜਦੇ ਦੀ ਲੈਦੇ ਸੀ। ਚੜਦੇ ਦੀ ਸੀ। ਹਾਂਜੀ ਅੱਛਾ ਲੰਦ ਚੜਦੀ ਕਿਸੇ ਖੱਤਰੀ ਦਾ ਨਾਂ ਯਾਦ ਹੋਇਆ ਅਜੇ ਤੱਕ ਦੁਕਾਨਦਾਰ ਦਾ? ਮੈਂ ਨਹੀਂ ਯਾਦ ਕਿਸੇ ਦੁਕਾਨਦਾਰ ਦਾ ਨਾਂ ਯਾਦ ਨਹੀਂ ਕਿਉਂਕਿ ਮੈਨੂੰ ਨਹੀਂ ਹੋਸ਼ ਬਾਤ ਨਹੀਂ। ਉਸ ਬਾਜੀ ਤੇ ਕੋਈ ਜਿਹੜੇ ਉਹਨਾਂ ਗੈਰ ਮੁਸਲਮਾਨ ਦੇ ਬੱਚੇ ਤੁਹਾਡੇ ਨਾਲ ਇਕੱਠਿਆਂ ਖੇਡਦੇ ਰਹੇ ਨੇ, ਡੰਗਰ ਚਾਰਦੇ ਰਹੇ ਨੇ, ਮੇਲੇ ਦੇਖਦੇ ਰਹੇ ਨੇ, ਕਿਸੇ ਦਾ ਨਾਂ ਯਾਦ, ਕੋਈ ਦੋਸਤ ਯਾਦ ਜਿਹੜਾ? ਨਹੀਂ ਯਾਦ। ਨਹੀਂ ਯਾਦ। ਠੀਕ ਹੈ ਅੱਛਾ ਤੇ ਕਦੇ ਮੌਕਾ ਮਿਲਿਆ ਬਾਬਾ ਚਾਮਲਾਲ ਦਾ ਦੇਖਣ ਦਾ ਮੇਲਾ? ਬਾਬੇ ਜਾਮਿਆਲ ਗਏ ਉਹਨਾਂ ਨੂੰ ਉਹਦੇ ਰਹੇ ਗਾਂ ਤੱਕ ਨਹੀਂ ਗਏ। ਅੱਗੇ ਤੱਕ ਨਹੀਂ ਗਏ? ਨਹੀਂ। ਨਹੀਂ ਕਿ ਜਿੱਥੇ ਉਹਨਾਂ ਦੀ ਜਗ੍ਹਾ ਬਣੀ ਦੀ ਆ ਉੱਥੇ ਨਹੀਂ ਗਏ? ਨਹੀਂ ਗਏ। ਪਹਿਲੇ ਹੀ ਵਾਪਸ ਆ ਗਏ। ਮੇਲਾ ਬਾਬਾ ਵੱਡਾ ਲੱਗਦਾ ਹੈ? ਮੇਰਾ ਬਹੁਤ ਵੱਡਾ ਲੱਗਦਾ, ਜਿੰਨਾ ਮੇਲਾ ਇੱਧਰ ਹੁੰਦਾ ਐਨਾ ਹੀ ਉੱਧਰ ਹੁੰਦਾ? ਉਹ ਵੀ ਬਹੁਤ ਜ਼ਿਆਦਾ ਹੁੰਦਾ। ਇੱਕ ਦਿਹਾੜੀ ਪਹਿਲਾਂ ਮੇਲਾ ਹੁੰਦਾ ਸਾਡੇ ਨਾਲ। ਅੱਛਾ ਹਾਂ ਇੱਕ ਦਿਨ ਪਹਿਲੇ ਉਹ ਕਰ ਲੈਂਦੇ? ਹਾਂ ਤੇ ਬਹੁਤ ਵੱਡਾ ਕਰਦੇ। ਪਹਿਲੇ ਤਾਂ ਨਹੀਂ ਛੋਟੇ ਛੋਟੇ ਲਾ ਕੇ ਮੰਨਦੇ, ਹਾਂ ਫਿਰ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਕੰਮ। ਠੀਕ ਹੈ ਤੇ ਪਿੰਡ ਵਿੱਚ ਬਾਗ ਕਿੰਨ ਲਾਇਆ ਸੀ? ਬਾਗ ਕੋ ਅੰਬਾਂ ਦੇ ਬੂਟੇ ਸਾਡੇ ਹਨ ਠੀਕ ਹੈ ਤੇ ਹੋਰ ਇੱਕ ਦੋ ਹੈ ਸੀ, ਉਹ ਦੂਸਰੀ ਸਾਈਡ ਤੇ ਹਨ। ਹਾਂ। ਹਾਂਜੀ ਨਹੀਂ ਉਹ ਇੱਕ ਹੀ ਤੁਹਾਡੇ ਬਸ ਬੂਟੇ ਹਨ, ਹੋਰ ਕਿਸੇ ਦੇ ਨਹੀਂ ਨਹੀਂ? ਹੋਣਾ ਵੀ ਲੋਕਾਂ ਜਾਂ ਉਹ ਅੰਬਾਂ ਦੇ ਬੂਟੇ ਜਿਹੜੇ ਹਨ ਜ਼ਿਆਦਾ ਤੁਹਾਡੀ ਪੈਲ ਜਾ ਕੇ ਦੂਸਰੀ ਪੈਲ ਜਾ ਕੇ ਉਹ ਸਿੰਗਲ ਸਿੰਗਲ ਵੱਡੇ ਬੂਟੇ ਜਿਹੜੇ ਹਨ ਦੇਸੀ ਵੱਡੇ ਪੁਰਾਣੇ? ਮੋਟੇ ਬੂਟੇ ਜਿਹੜੇ ਹੁੰਦੇ ਆ ਠੀਕ ਹੈ ਇੰਨੀ ਹਾਂ। ਕਿੰਨੇ ਛੱਪੜ ਸਨ ਪਿੰਡ 'ਚ? ਛੱਪੜ ਇੱਕ ਤੇ ਸਾਡੇ ਮੂੰਹ ਅੱਗੇ ਸੀ, ਹਾਂ ਇੱਕ ਲੈਂਦੇ ਪਾਸੇ ਕਿਹੜੇ ਪਾਸੇ ਘਰ ਹੀ ਤੁਹਾਡੇ ਪਿੰਡ ਵਿੱਚ? ਚੜ੍ਹਦੇ ਪਾਸੇ। ਚੜ੍ਹਦੇ ਵਾਲੇ ਪਾਸੇ? ਹਾਂ ਇੱਕ ਛੱਪੜ ਜਿਹੜਾ ਉਹ ਚੜ੍ਹਦੇ ਵਾਲੇ ਪਾਸੇ ਸੀ, ਹਾਂਜੀ ਇੱਕ ਲੈਂਦੇ ਲੈਂਦੇ ਵਾਲੇ ਪਾਸੇ। ਤੇ ਪਿੰਡ ਵਾਲੇ ਕੀ ਕੰਮ ਲੈਂਦੇ ਰਹੇ ਨੇ ਉਸ ਛੱਪੜ ਕੋਲੋਂ? ਹੂੰ ਛੱਪੜ ਕੋਲੋਂ ਕੀ ਕੰਮ ਲੈਂਦੇ ਰਹੇ ਨੇ? ਇਹ ਡੰਗਰਾਂ ਨੂੰ ਪਾਣੀ ਖਾਣੀ ਵੀ ਨਹਾਣਾ ਜਾਣਾ ਵੀ ਮਸਲ ਵਿੱਚ ਜਿਹੜੇ ਆਪੇ ਵੀ ਨਾਲ ਲੈਣਾ? ਆਪੇ ਵੀ ਨਹਾ ਲੈਂਦੇ ਹਨ ਡੰਗਰਾਂ ਨੂੰ ਪਾਣੀ। ਇਹ ਖੂਹ ਨਹੀਂ ਵਗਦਾ ਪਿਆ ਤੇ ਉਸ ਨਾਲ ਹੀ ਚੰਗੀ। ਅੱਛਾ ਹਾਂ ਤੇ ਜਿਹੜਾ ਪਾਣੀ ਪੀਣ ਦਾ ਨਿਜ਼ਾਮ ਸੀ ਪਾਣੀ ਜਿਹੜਾ ਪੀਣ ਦਾ ਨਿਜ਼ਾਮ ਸੀ ਉਹ ਖੂਹਾਂ ਦਾ ਸੀ। ਖੂਹਾਂ ਦਾ ਸੀ? ਛੱਪੜ ਦਾ ਪਾਣੀ ਵੀ ਤਕਰੀਬਨ ਸਾਫ਼ ਹੀ ਰਹਿੰਦਾ ਸੀ। ਉਹ ਵੀ ਉਹ ਸਾਫ਼ ਹੀ ਹੁੰਦਾ? ਆਮ ਡੰਗਰ ਡੁੰਗਰ ਵਾਲਾ ਹਿਸਾਬ ਨਹੀਂ ਸੀ ਉਹ। ਠੀਕ ਹੈ ਹਾਂ ਛੱਪੜ 'ਚ ਵੀ ਪਾਣੀ ਪੀ ਲੈ ਦਿੰਦੇ ਹਨ? ਛੱਪੜ 'ਚੋਂ ਪਾਣੀ ਸਾਡੇ ਲਈ ਸਰ ਪੀਂਦੇ ਬਾਅਦ ਪਾਣੀ ਸਾਫ਼ ਸੁਥਰਾ ਹੁੰਦਾ ਪਾਣੀ ਸੀ। ਹੈ ਸਾਫ਼ ਹੀ? ਉਹ ਜਿਹੜੇ ਹਿੰਦੂ ਸਨ ਨਾ ਉਹ ਇਸਤੇਮਾਲ ਕਰਦੇ ਸਨ। ਉਹਨਾਂ ਦੇ ਜਿਹੜੇ ਤੁਸੀਂ ਨਾਂ ਲਿਆ ਹਿੰਦੂਆਂ ਦਾ, ਤੇ ਉਹਨਾਂ ਦਾ ਪਾਣੀ ਪੀਣ ਦਾ ਨਿਜ਼ਾਮ ਤੇ ਮੁਸਲਮਾਨਾਂ ਦਾ ਇਕੱਠਾ ਹੀ ਸੀ ਜਾਂ ਲੈਦਾ ਲੈਦਾ ਖੁਈਆਂ ਸਨ? ਨਹੀਂ ਉਹ ਲੈ ਆਉਂਦੇ ਹਨ ਸਾਡੇ ਆਪ ਮਸਲ ਖੂਹ ਵਗਦਾ ਪਿਆ ਚੱਲਦਾ ਪਿਆ, ਉਹ ਖੂਹ ਤੋਂ ਲੈ ਆਉਂਦੇ ਹਨ ਪਾਣੀ। ਯਾਨੀ ਕਿ ਇੰਨਾ ਕੁ ਆਪਸ 'ਚ ਰਲ ਮਿਲ ਬੈਠਣ ਹੀ ਬਿਮਾਰ ਪਤਾ ਨਹੀਂ ਸੀ, ਇੱਕ ਦੂਸਰੇ ਦਾ ਪਾਣੀ ਵੀ ਇਸਤੇਮਾਲ ਕਰ ਲੈਂਦੇ ਆ। ਹਾਂਜੀ ਕੋਈ ਗਰੇਜ ਨਹੀਂ ਸਭ ਕਰਦੇ। ਠੀਕ ਹੋ ਗਿਆ। ਪਿਆਰ ਮੁਹੱਬਤ ਬੜਾ ਸੀ। ਠੀਕ ਹੈ ਤੇ ਜਿਹੜਾ ਸ਼ਾਦੀ ਦਾ ਲੀੜਾ ਕੱਪੜਾ ਹੁੰਦਾ ਸੀ, ਹੂੰ ਸ਼ਾਦੀ ਵਾਸਤੇ ਜਿਹੜਾ ਲੀੜਾ ਕੱਪੜਾ ਲਿਆਈਦਾ ਉਹ ਉੱਥੋਂ ਮਿਲ ਜਾਂਦਾ ਸੀ ਸਾਬਦੂ 'ਚ, ਅੱਗੋਂ ਪਿੱਛੋਂ ਲੈ ਕੇ ਆਉਂਦੇ ਰਹੇ ਹੋ? ਇਹ ਕਿ ਅੱਗ ਪਿਛੂ ਹੁਸ਼ਿਆਰਪੁਰ ਲੈ ਆਉਣਾ। ਅੱਛਾ ਇੱਧਰ ਵੀ ਆਇਆ ਪਰ ਜੰਮੂ ਚਲੇ ਗਏ। ਠੀਕ ਹੈ ਔਰ ਜ਼ਿਲ੍ਹੇ ਦੇ ਵਿੱਚ ਚਲੇ, ਜ਼ਿਲ੍ਹਾ ਸਾਡਾ ਜੰਮੂ ਸੀ। ਮੈਂ ਸੁਣਿਆ ਕਿ ਜਿਹੜੇ ਬੇਲਣੇ ਹਨ ਉਹ ਉੱਥੋਂ ਮਾਰਕੀਟ ਸੀ ਦਰਮਾਨ ਲੈ ਕੇ ਆਉਂਦੇ ਰਹੇ ਨੇ ਉਸ ਵਕਤ? ਬਿਲਕੁਲ ਇਦੋਂ ਹੋ ਸਕਦਾ ਨਹੀਂ ਜਾਣਦਾ। ਸਹੀ ਗੱਲ ਹੈ? ਸਹੀ ਗੱਲ ਹੋ ਸਕਦੀ ਅੱਛਾ ਪਹਿਲੇ ਤੁਸੀਂ ਕਦੇ ਆਏ ਹੋ ਉਧਰੋਂ ਇੱਧਰ ਕਦੇ ਕੀ ਪਿੰਡ 'ਚ? ਨਹੀਂ। ਨਹੀਂ ਆਏ ਕਦੇ ਵੀ? ਕਿਹੜੇ ਪਿੰਡ ਨਾਨਕੇ ਤੁਹਾਡੇ? ਇੱਥੇ ਐਸਾ ਮਰਾਜ ਜੀ ਪਿੰਡ। ਐਸੇ ਮਰਾਲ 'ਚ ਤੇ ਨਾਨਕੇ ਕਦੇ ਨਹੀਂ ਆਏ ਪਹਿਲੇ? ਨਹੀਂ ਮੈਂ ਨਹੀਂ ਆਇਆ ਨਹੀਂ ਸੀ। ਪਹਿਲੇ ਆਏ। ਬਾਕੀ ਛੋਟੇ ਜਿਹੜੇ ਜੀ ਬਾਕੀ ਆਉਂਦੇ ਨੇ। ਕਿੰਨੀ ਕੁ ਬਾਪੂ ਕੋ ਜ਼ਮੀਨ ਸੀ ਉਧਰ? ਹਾਂ ਬਾਲਾ ਸਾਹਿਬ ਕੋ ਜ਼ਮੀਨ ਕਿੰਨੀ ਕੁ ਸੀ? ਮੈਨੂੰ ਸਿਰਫ ਇੰਨਾ ਕੁ ਪਤਾ ਕਿ ਜਦੋਂ ਇੱਕ 35 ਕਿੱਲੇ ਜ਼ਮੀਨ ਸੀ ਉਹ ਨਬਦ ਢੇਰੀ ਸੀ। ਅੱਛਾ ਉਹਦਾ ਫੈਸਲਾ ਜਿਹੜਾ ਸਾਡੇ ਹੱਕ 'ਚ ਹੋਇਆ ਸੀ। ਤੁਹਾਡੇ ਹੱਕ 'ਚ ਹੋ ਗਿਆ ਸੀ? ਬਾਲਾ ਸਾਹਿਬ ਦੇ ਹੱਕ 'ਚ ਹੋ ਗਿਆ? 35 ਕਿੱਲੇ ਜ਼ਮੀਨ ਸੀ ਜਿਹੜੀ ਨਬਦ ਸੀ। ਉਹਦੇ ਵਿੱਚ ਪਹਿਲੇ ਤਾਂ ਕਾਫੀ ਬਾਜ਼ਾਰ ਬਣੇ ਸਨ। ਹਾਂ ਉਹ ਮੁਕੱਦਮਾ ਨਾਲ ਲੈਂਦੇ ਸੀ ਜਿਸ ਨਾਲ ਸਾਨੂੰ ਉਹਨਾਂ ਲਿਖ ਕੇ ਦੇ ਦਿੱਤਾ ਅੱਛਾ ਕਿ ਆਹ ਕੇਸ ਤੁਸੀਂ ਲੜੋ ਤੇ ਜਿਹੜਾ ਕੇਸ ਲੜੇਗਾ ਉਹ ਪੈਲੀ ਉਹਦੀ ਹੋਏਗੀ। ਪਹਿਲੀ ਉਹਦੀ ਹੋ ਜਾਏਗੀ? ਬਾਅਦ ਦੇ ਵਿੱਚ ਜਦੋਂ
ਉਹਨਾਂ ਨੇ ਦੇਖਿਆ ਹਿਸਾਬ ਕਿਤਾਬ ਵੀ ਕਿਸ ਹੱਕ ਦਾ, ਉਹਨਾਂ ਨੇ ਵਿੱਚ ਵੱਡਾ ਪਾਇਆ ਤਾ ਬੜਾ ਕੇਸ ਸਾਰਾ ਮੁਕਤਸਰ ਜੇ ਕੋ ਕੇ ਸਾਡੇ ਹੱਕ 'ਚ ਹੋ ਗਿਆ। ਤੁਹਾਡੇ ਕੇ ਸਾਹਮਣੇ ਤੇ 35 ਕਿਲੇ ਤੇ ਇੱਕ ਹੋ ਗਈ ਨਾ। ਤੇ ਬਾਕੀ ਜਿਹੜੀ ਕੋ ਹੈ ਸੀ ਸਾਡੇ ਮੇਰੇ ਵਾਲਦੀ ਨੇ 4 ਭਰਾ ਹਨ। ਅੱਛਾ ਇੱਕ ਕਾਸਮ ਅਲੀ, ਹਾਸ਼ਮ ਅਲੀ, ਅਫਜ਼ਲ, ਨੱਥੇ ਖਾਂ ਝਿਗੜੀ ਉਹਦਾ ਪੁੱਤਰ ਹੈ। ਠੀਕ ਹੋ ਗਿਆ। 4 ਭਰਾ ਸਨ, 4 ਦੀ ਔਲਾਦ ਅਸੀਂ, ਇੱਕ ਰੰਗੋਰ, ਇੱਕ ਕਰਤਾਲ, ਇੱਕ ਅਮਰਾਜ ਤੇ ਇੱਕ ਚਿਕਨੀ। ਇਹ 4 ਭਰਾ ਜਿਹੜੇ ਨੇ ਕਿ ਵੱਖ-ਵੱਖ ਪਿੰਡਾਂ ਚ ਆ ਕੇ ਇਹਨਾਂ ਨੂੰ ਡੇਰਾ ਲਾਉਣਾ ਪੈ ਗਿਆ। ਮੇਰ ਦੀਨ ਤੇ ਲਾਲ ਦੀਨ ਸਾਡੇ ਦਾਦਾ 2 ਭਰਾ ਹਨ। ਅੱਛਾ ਉਹ ਦਰਮਾਨ ਨੇ। ਉਧਰ ਮਾਨ ਨੇ। ਹਾਂਜੀ ਠੀਕ ਹੋ ਗਿਆ, ਠੀਕ ਹੋ ਗਿਆ। ਹਾਂ ਅੱਛਾ ਤੇ ਉੱਥੇ ਤੁਹਾਡਾ ਜਿਹੜਾ ਘਰ ਸੀ ਉਸ ਪਿੰਡ 'ਚ, ਹਾਂਜੀ। ਉਹਦੇ ਆਲੇ ਦੁਆਲੇ ਕਿਹਦੇ ਘਰ ਸਨ? ਉਹ ਆਪਣੇ ਟੱਬਰ ਦੇ ਸਾਰੇ ਘਰ ਸਨ, ਮਤਲਬ ਕੁਝ ਜਿਹੜੇ ਭਗਿਆੜੀ ਰਹਿ ਰਹੇ ਨੇ ਇਸ ਵੇਲੇ, ਕੁਝ ਜਿਹੜੇ ਇੱਥੇ ਬੈਠੇ ਦਰਮਾਨ ਬੈਠੇ ਦੇ ਨੇ, ਹਾਂ ਯਾਨੀ ਆਪਣੇ ਟੱਬਰ ਦੇ ਘਰ ਆ ਚੜ੍ਹਦੇ ਪਸਾਲੇ ਸਾਰੇ ਉਹ। ਸਾਰਾ ਆਪਣੇ ਇੱਕ ਟੱਬਰ ਦੇ ਘਰ ਸਨ। ਹਾਂਜੀ ਅੱਛਾ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਇੱਕ ਪਾਕਿਸਤਾਨ ਬਣ ਗਿਆ, ਇੱਕ ਇੰਡੀਆ ਬਣ ਗਿਆ, ਤੁਸੀਂ ਛੱਡ ਕੇ ਚਲਾ ਜਾਣਾ? ਜੀ ਜਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਖਬਰ ਮਿਲੀ ਸੀ ਕਿ 2 ਮੁਲਕ ਬਣ ਗਏ ਨੇ, ਇੱਥੇ ਅਸੀਂ ਹੁਣ ਨਹੀਂ ਰਹਿਣਾ, ਇੱਥੋਂ ਸਾਨੂੰ ਜਾਣਾ ਪੈਣਾ? ਖਬਰ ਕਿਸ ਤਰ੍ਹਾਂ ਮਿਲੀ ਸੀ ਤੁਹਾਨੂੰ? ਖਬਰ ਦੁਨੀਆ 'ਚ ਆਉਣ ਜਾਣ ਲੱਗ ਪਈ। ਅੱਜ ਨੂੰ ਗਦਰ ਮੱਛੇ ਦਾ ਸੀ ਜਿਹੜਾ। ਗਦਰ ਮਰ ਗਿਆ, ਹਾਲ ਇੱਧਰ ਨੂੰ ਆ ਗਏ, ਉੱਧਰ ਨੂੰ ਆ ਗਏ, ਫਿਰ ਜਥੇ ਜਾਣ ਲੱਗ ਪਿਆ ਇੱਧਰ ਨੂੰ ਉੱਧਰ ਨੂੰ ਵੀ। ਠੀਕ ਹੈ। ਕਦੋਂ ਬਾਅਦ ਸ਼ੁਰੂ ਹੋ ਗਈ। ਉੱਥੇ ਪਿੰਡ 'ਚ ਕੋਈ ਕੱਟ-ਵੱਟ ਹੋਈ ਸੀ ਆਪਣੇ 'ਚ? ਪਿੰਡ 'ਚ ਸਾਡੇ ਪਿੰਡ ਨਹੀਂ ਹੋਈ ਕੱਢ ਨਹੀਂ ਹੋਈ। ਹਾਂ ਤੇ ਖੈਰੋ ਫੀ ਤਰ੍ਹਾਂ ਤੁਸੀਂ ਵਾਪਸ ਆ ਗਏ ਉੱਥੋਂ? ਅਸੀਂ ਖੈਰ ਖਰੀਦਣੇ ਵਾਪਸ ਆ, ਕਿਉਂਕਿ ਅਸੀਂ ਦਿਹਾੜੀ ਪਹਿਲਾਂ ਨਿਕਲ ਆਏ ਮਸਲ ਇਹ ਨਾਲ ਨਾਲੇ ਬਾਰਡਰ ਦੇ ਉੱਤੇ। ਹਾਂ ਬਾਰਡਰ ਦੇ ਕੱਡੇ ਦੇ ਪਿੰਡ ਸੀ ਨਾ। ਬਾਰਡਰ ਦੇ ਕੰਢੇ ਤੇ ਕਿੰਨਾ ਕੁ ਸਮਾਨ ਲੈ ਕੇ ਆਏ ਹੋ ਨਾਲ? ਸਮਾਨ ਨਹੀਂ ਕੋਈ ਵੀ ਲਿਆਂਦਾ। ਕੋਈ ਸਮਾਨ ਨਹੀਂ ਲੈ ਕੇ? ਇੱਕ ਮੱਝ ਸੀ, ਉਹ ਬੁੱਢੀ ਮੱਝ ਸੀ ਹੋਈ ਸੀ, ਹੁਣ ਅਸੀਂ ਉਹ ਹੋਈ ਲਿਆਂਦੀ ਬਸ, ਹੋਰ ਕੋਈ ਇੱਕ ਖਾਲੀ ਮੱਝ ਲੈ ਕੇ ਆ ਗਏ? ਮੱਝ ਲੈ ਕੇ ਆਏ। ਬੱਚੇ ਛੋਟੇ ਛੋਟੇ ਹਾਂ ਸੀ। ਪਿਓ ਸਾਡਾ ਉਦੋਂ ਪੂਨੇ ਸਤਾਰੇ ਸੀ। ਪੂਨੇ ਸਤਾਰੇ? ਪੂਨੇ ਸਾਰੇ ਹਿੰਦੁਸਤਾਨ 'ਚ। ਇਹ ਸਮਝ ਨਹੀਂ ਆਈ ਤਰ੍ਹਾਂ ਪੁਲਿਸ 'ਚ ਕਹਿੰਦੇ ਨੇ? ਪੂਨਾ ਸਤਾਰਾ ਹਿੰਦੁਸਤਾਨ ਦਾ ਸ਼ਹਿਰ ਪੂਨਾ ਹੈ। ਸਤਾਰਾ ਇੱਕ ਸ਼ਹਿਰ ਹੈ ਹਿੰਦੁਸਤਾਨ ਦਾ। ਰਿਆਸਤ ਦਾ ਜਾਂ ਹਿੰਦੁਸਤਾਨ ਦਾ? ਹਿੰਦੁਸਤਾਨ ਦਾ। ਹਿੰਦੁਸਤਾਨ ਦਾ ਉੱਥੇ ਮੁਲਾਜ਼ਮਤ ਜਾਂ ਨੌਕਰੀ ਕਿਸੇ ਸੂਟ ਦੇ ਵਿੱਚ ਸਮਝ ਲਓ। ਰੋਜ਼ਗਾਰ ਦੇ system। ਚਾਚਾ ਭਤੀਜਾ ਗਨੀ, ਵੱਡੇ ਭਰਾ ਦਾ ਪੁੱਤਰ, ਤੇ ਉਹ ਮੇਰਾ ਪਿਓ ਉੱਥੇ। ਉਹ ਕੋਈ ਸਾਲ ਬਾਅਦ ਆਏ ਹਨ। ਅਸੀਂ ਇਹ ਬੱਚੇ ਲੈ ਕੇ ਤੇ ਕਰਤਾਲ ਆ ਗਏ ਹਾਂ। ਕਰਤਾਲ ਉੱਤੇ ਰਹਿਣ ਲੱਗ ਪਏ ਹਾਂ। ਨਾਨਾ ਸਾਡਾ ਤੂੰ ਗਿਆ ਮਰਾਲੋਂ, ਉਹ ਫਿਰ ਸਾਨੂੰ ਲੈ ਕੇ ਆਇਆ ਇੱਥੇ। ਵੱਡਾ ਭਰਾ ਜਿਹੜਾ ਸੀ ਉਹ ਨਹੀਂ ਸੀ ਆਉਂਦਾ, ਅੱਛਾ ਮੈਂ ਇੱਥੇ ਰਹਿਣਾ। ਠੀਕ ਹੈ। ਤੇ ਜੋ ਉਹ ਵਕਤ ਚੰਗਾ ਸੀ, ਉਸ ਪਿੰਡ ਵਾਲਾ ਜਿਹੜਾ ਤੁਹਾਡਾ ਬਚਪਨ ਦਾ ਤੁਸੀਂ ਗੁਜ਼ਾਰਿਆ ਪੁਰਾਣਾ, ਜਾਂ ਹੁਣ ਚੰਗਾ ਹੈ? ਉਹ ਵਕਤ ਚੰਗਾ ਸੀ, ਉਹ ਚੰਗਾ ਹੈ। ਐਸੇ ਤੇ ਸੀ, ਪਿਆਰ ਮੁਹੱਬਤ ਸੀ। ਅਜੇ ਵੀ ਮੇਰਾ ਦਿਲ ਕਰਦਾ ਮੈਂ ਹੁਣ ਚਲੋ ਜਾ। ਠੀਕ ਹੈ। ਅੱਛਾ ਵੀ ਉਹ ਆਪਣੇ ਜੰਮਣ ਭੋਗ ਦੀ ਖਿੱਚ ਪੈਂਦੀ ਹੈ। ਮੈਂ ਦਿਲ ਕਰਦਾ ਟੱਪ ਜਾ, ਬਾਰਡਰ ਟੱਪ ਜਾ। ਅਸੀਂ ਐਸਾ ਆਪਣੇ ਚੈਨਲ ਦੇ ਤਵਸਤ ਨਾਲ ਗਵਰਨਮੈਂਟ ਆਫ ਪਾਕਿਸਤਾਨ ਔਰ ਗਵਰਨਮੈਂਟ ਆਫ ਇੰਡੀਆ ਨਾਲ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਦੇ ਜਜ਼ਬਾਤ ਦੇਖ ਕੇ ਕੋਈ ਐਸਾ ਬੰਦੋਬਸਤ ਕੀਤਾ ਜਾਏ ਤਾਂ ਕਿ ਇਹ ਬਜ਼ੁਰਗ ਜਿਹੜੇ ਨੇ ਆਪਣਾ ਪਿੰਡ ਦੇਖ ਸਕਣ। ਉਧਰ ਜਿਹੜੇ ਚਲਾ ਗਏ ਨੇ ਉਹ ਵੀ ਇੱਧਰ ਆ ਕੇ ਆਪਣਾ ਪਿੰਡ ਦੇਖਣ, ਔਰ ਜਿਹੜੇ ਇੱਧਰ ਨੇ ਇਹ ਵੀ ਇਹਨਾਂ ਦਾ ਵੀ ਦਿਲ ਕਰਦਾ ਤੁਹਾਡੇ ਸਾਹਮਣੇ ਕਿ ਆਪਣਾ ਪਿੰਡ ਦੇਖਣ ਦਾ। ਆਪਣਾ ਜਿਹੜਾ ਜੰਮਣ ਭੋਗ ਆ ਉਹ ਇਨਸਾਨ ਨੂੰ ਭੁੱਲਦਾ ਨਹੀਂ ਹੈ। ਅਸੀਂ ਰਿਕੁਐਸਟ ਕਰਦੇ ਹਾਂ ਕਿ ਇਸ ਪਾਸੇ ਤੇ ਗੌਰ ਕੀਤਾ ਜਾਏ। ਅੱਛਾ ਉੱਥੇ ਤੁਸੀਂ ਫਿਰ ਆ ਕੇ ਬੜੀਆਂ ਤਕਲੀਫਾਂ ਠਾਈਆਂ ਰਸਤੇ 'ਚ? ਤਕਰੀਰ ਪਿਆ ਜਦ ਘਰੋਂ ਬੇਕਾਰ ਹੋ ਜਾਏ ਹਰ ਚੀਜ਼ ਹੁੰਦੀ ਹੈ। ਹਾਂਜੀ। ਫਿਰ ਇੱਕ ਨਵੀਂ ਜਗ੍ਹਾ ਤੇ ਆ ਕੇ ਇੱਕ ਨਵਾਂ ਡੇਰਾ ਲਾ ਕੇ ਨਵੇਂ ਸਿਰੇ ਤੇ ਜ਼ਿੰਦਗੀ ਗੁਜ਼ਾਰਨੀ ਪਈ। ਹਾਂਜੀ ਅੱਛਾ ਤੇ ਅਸੀਂ ਤਰ੍ਹਾਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਰਾ ਸਾਡੇ ਨਾਲ ਖੁਸ਼ ਜਿਹੜਾ ਅੱਛਾ ਮਾਹੌਲ ਆ ਉਹਦੇ 'ਚ ਤੁਸੀਂ ਗੱਪਸ਼ਪ ਲਾਓ ਤਾਂ ਕਿ ਤੁਹਾਡੇ ਦੁੱਖ ਜਿਹੜੇ ਨੇ ਉਹ ਅਸੀਂ ਸਮੇਟੀ ਜ਼ਾਹਰ ਨਾ ਹੁੰਦੀ ਹੈ। ਠੀਕ। ਅੱਛਾ ਸਾਨੂੰ ਦੱਸੋਗਾ ਕਿ ਕਿੰਨੀ ਕੁ ਉਮਰ 'ਚ ਤੁਹਾਡੀ ਸ਼ਾਦੀ ਹੋਈ? ਮੇਰੀ ਉਮਰ ਦੀ ਸ਼ਾਦੀ ਹੋ ਗਈ 32 ਸਾਲ ਦੀ ਉਮਰ। 32 ਸਾਲ। ਤੇ ਯਾਨੀ ਕਿ ਜ਼ਿੰਦਗੀ ਦੇ ਜਿਹੜੇ ਨੇ 20-25 ਸਾਲ ਇੱਧਰ ਤੁਸੀਂ ਗੁਜ਼ਾਰੇ ਨੇ, ਹਾਂਜੀ। ਫਿਰ ਜਾ ਕੇ ਸ਼ਾਦੀ ਹੋਈ। ਉਸ ਪਿੰਡ ਦੀ ਕੋਈ ਯਾਦ ਦੱਸੋ ਕਿ ਕੋਈ ਤੁਹਾਡਾ ਯਾਰ ਦੋਸਤ, ਕੋਈ ਐਸੀ ਸ਼ਖਸੀਅਤ ਤੁਹਾਨੂੰ ਯਾਦ ਹੋ ਜਾਏ ਤੱਕ? ਕੋਈ ਨਹੀਂ ਯਾਦ? ਕੋਈ ਨਹੀਂ। ਸਿਰਫ ਸ਼ਾਹ ਸਵਾਰ ਹੋ ਜਿਹੜੇ ਸੈਦ ਸਨ ਉਹ ਨਾ, ਉਹ ਵੀ ਇੱਧਰ ਆਣ ਕੇ ਮਿਲਦੇ ਗਿਲਦੇ ਰਹੇ ਇਹਨਾਂ ਨਾਲ, ਇੱਥੇ ਬੈਠੇ ਸਨ। ਟਾਂਡੇ ਕਕਿਆਲ ਕਿਆ ਲਾ ਉਹ ਇਸ ਦੇ ਕਿਆ ਲਾਂਦੇ ਸੀ ਨਾ ਚਾਂਡਾ ਕਕਿਆਲ ਹੈ, ਚੱਲ ਚਾਂਡਾ ਕਕਿਆਲ।
ਇਹਦਾ ਜਿੰਦੜਾ ਤੇ ਕੋਲ ਬੜੇ ਪਿੰਡ ਜਰਪਾਲ ਦੇ ਪਰਲੇ ਪਾਸੇ ਪਰਲੇ ਪਾਸੇ ਅੱਗੇ ਵੱਡਾ ਪਿੰਡ ਇਹਨਾਂ ਦਾ ਆਹੋ, ਆਹੋ। ਉੱਥੇ ਮੈਂ ਗਿਆ ਉੱਥੇ ਦਿਖਾ ਦਿੰਦਾ ਵੱਡਾ ਬੜੇ ਠੀਕ ਦੋ ਤਿੰਨ ਜੀਆਂ ਨਾਲ ਮਿਲ ਕੇ ਸ਼ਾਸਵਾੜ ਖਾਸ ਵਾਲੇ ਬਹੁਤ ਅਫਸਰ ਹੈ ਪੜ੍ਹੀ ਲਿਖੀ ਬਣ ਉਹਨਾਂ ਦੀ ਕਿ ਮੇਰੇ ਖਿਆਲ ਜਿਹੜਾ ਮੁੰਡਾ ਡੀਓ ਲੱਗਾ ਦਾ ਅਫਸਰ ਆਹ, ਕਿਆ ਬਾਤ। ਉਹਨਾਂ ਦੇ ਬਜ਼ੁਰਗ ਦੀ ਮੈਂ ਕੀਤੀ ਹੈ ਬਿਲਕੁਲ ਸ਼ਾਸਵਾਲ ਦੇ ਫੌਜੋ ਮੇਰੇ ਹੱਕ ਹੋ ਗਏ ਉਹ ਬੈਂਕਾਂ ਜਨ ਕੋ ਮਰਾਸ ਜੀ ਜੀ ਇੱਕ ਨਾਲ ਉਹ ਨੇ ਉਹ ਇੱਕ ਡਾਇਰੈਕਟ ਸੀ ਬੜੇ ਫੌਜੋ ਉਹਨਾਂ ਦੀ ਬਣਾਈ ਦੀ ਹੈ ਬੜੇ ਬੜੇ ਜਵਾਨ ਨੇ ਹਾਂਜੀ ਇਹ ਮੈਂ ਤੁਹਾਨੂੰ ਦਿਖਾਣਾ ਅੱਛਾ ਅੱਛਾ ਤੇ ਜੋ 30 32 ਸਾਲ ਦੇ ਵਿੱਚ ਤੁਹਾਡੀ ਸ਼ਾਦੀ ਹੋਈ ਸੀ ਹਾਂਜੀ ਕਿਹੜੇ ਪਿੰਡ ਸ਼ਾਦੀ ਹੋਈ ਸ਼ਾਦੀ ਮੇਰੀ ਮਰਲ ਪਿੰਡ ਆ ਉਹ ਗੜਗੋਰਾਂ ਕੋਲ ਮਰੜ ਮਰਲ ਮਰਲ ਅੱਛਾ ਮਰਲ ਪਿੰਡ ਗੜਗੋਰਾਂ ਦੇ ਕੋਲ ਠੀਕ ਤੇ ਜੋ ਤੁਸੀਂ ਕੀ ਸਮਝਦੇ ਹੋ ਕਿ ਚੰਗਾ ਹੋਇਆ ਵੰਡ ਹੋਈ ਹੈ ਤੇ ਚੰਗਾ ਹੋਇਆ ਜਾਂ ਨਹੀਂ ਸਹੀ ਹੋਇਆ ਸਾਡੇ ਲਈ ਨਹੀਂ ਚੰਗਾ ਹੋਇਆ ਤੁਹਾਡੇ ਲਈ ਸਹੀ ਜਿਹੜਾ ਅਸੀਂ ਮਾਜੋ ਕੋਸੋਂ ਆਏ ਤਾਂ ਸਾਡੇ ਬਾਰੇ ਠੀਕ ਨਹੀਂ ਠੀਕ ਹੈ ਹਾਂਜੀ ਜਿਹਨਾਂ ਦਾ ਜੰਮਣ ਭੋਗ ਹੈ ਬਣਿਆ ਹਾਂਜੀ ਉਹਨਾਂ ਵਾਸਤੇ ਤਾਂ ਚੰਗਾ ਹੈ ਉਹਨਾਂ ਵਾਸਤੇ ਚੰਗਾ ਉਹਨਾਂ ਨੂੰ ਕੀ ਪਤਾ ਕਿ ਨਹੀਂ, ਨਹੀਂ। ਤੁਸੀਂ ਕੀ ਤਕਲੀਫਾਂ ਉਠਾਈ ਦੇ ਨੇ ਤੁਹਾਡੇ ਬਜ਼ੁਰਗਾਂ ਨੇ ਹਾਂਜੀ, ਕੀ ਹਾਂਜੀ। ਤਕਲੀਫਾਂ ਉਠਾਈ ਦੇ ਨੇ ਹਾਂਜੀ ਤੇ ਤੁਹਾਡੇ ਵਾਸਤੇ ਉਹੀ ਚੰਗਾ ਨਹੀਂ ਹੈ ਹਾਂਜੀ ਮੇਰੇ ਸਾਡੇ ਬਾਰੇ ਉਹ ਚੰਗਾ ਠੀਕ ਹੈ ਤੇ ਦੱਸੋ ਸਾਨੂੰ ਕਿ ਕਿੰਨੀ ਕੁ ਬਰਾਤ ਤੁਹਾਡੀ ਗਈ ਸੀ ਉਸ ਪਿੰਡ ਵਿੱਚ ਮਰਲੇ ਪਿੰਡ ਥੋੜੇ ਜੀ ਗਏ ਹਨ ਬਸ ਕਿੰਨੇ ਕੁ ਅੰਦਾਜ਼ਾ ਥੋੜੇ 10-15 ਜੀ 10-15 ਜੀ। ਆਪ ਕੋਈ ਨਹੀਂ ਨਹੀਂ ਉਸ ਵਕਤ ਪਹਿਲੇ ਰਿਵਾਜ ਸੀ ਨਾ ਕਿ ਜਿਹੜੀ ਬਰਾਤ ਆ ਉਹ ਰਾਤ ਰਹਿੰਦੀ ਰਹੀ ਹੈ ਹਾਂਜੀ ਤੇ ਤੁਹਾਡੀ ਬਰਾਤ ਜਿਹੜੀ ਆ ਉਹ ਰਾਤ ਰਹੀ ਸੀ ਜਾਂ ਰਾਤ ਹੀ ਰਹਿਣ ਦੋ ਨਾਲੇ ਦੂਰ ਪੈਂਦਾ ਪੜਾ ਦੂਰ ਆ ਕਾਫੀ ਹੈ ਪੈਦਲ ਜਾਈਦਾ ਸੀ ਪੈਦਲ ਹੀ ਗਈ ਸੀ ਆਹ, ਤੇ ਪੈਦਲ ਜਿਹੜਾ ਦੂਲਾ ਸੀ ਲਾੜਾ ਜਿਹੜਾ ਸੀ ਉਹ ਕੱਦ ਬੈਠਾ ਹੈ ਘੋੜੀ ਘਾੜੀ ਦੇ ਉੱਤੇ। ਘੋੜੀ ਤੇ ਹਾਂ। ਆਪਣੇ ਘਰ ਇੱਕ ਪਾਲੀ ਦੀ ਘੋੜੀ ਜਾਂ ਕਿਸੇ ਕੋਲ ਵੈਸੇ ਨਹੀਂ ਘੋੜੀਆਂ ਪਿੰਡ ਚ ਹੁੰਦੀਆਂ ਆਪਣੇ ਘਰ ਜਿਹੜੀ ਸ਼ਾਦੀ ਵਾਸਤੇ ਇੱਕ ਰਿਵਾਜ ਸੀ ਕਿ ਘੋੜੀ ਲੈ ਲੈਂਦੇ ਨੇ ਘੋੜੀਆਂ ਤੁਹਾਡੇ ਕੋਲ ਦੂਸਰੇ ਕੋਈ ਬੰਦੇ ਕੋਲ ਘੋੜੀਆਂ ਹੁੰਦੀਆਂ ਪਿੰਡ 'ਚ ਹਾਂ ਕਈ ਘੋੜੀਆਂ ਹੁੰਦੀਆਂ ਹਨ ਮਤਲਬ ਠੀਕ ਹੈ। ਅਸੀਂ ਜਰਾ ਆਪਣੇ ਨਾਲਜ ਵਾਸਤੇ ਪੁੱਛਣਾ ਚਾਹਾਂਗੇ ਕਿ ਤੁਹਾਡੇ ਜਿਹੜੇ ਸਸੁਰਾਲ ਵਾਲੇ ਹਨ ਉਹਨਾਂ ਨੇ ਤੁਹਾਨੂੰ ਕੀ ਖਿਲਾਇਆ ਸੀ ਬਰਾਤ ਵਾਲਿਆਂ ਨੂੰ ਖਿਲਾ ਦੇ ਤੂੰ ਇਹ ਸਰ ਉਹਨੂੰ ਚੌਲ ਸ਼ੱਕਰ ਦੇ ਵਿੱਚ ਪਾ ਕੇ ਵਿੱਚ ਘਿਓ ਦੇ ਸੀ ਪ੍ਰਿਆ ਬਣਾਉਂਦੇ ਨੇ ਜਿਹੜਾ ਆਪਣਾ ਨੇ ਵੇਸਣ ਖਾਂਦੇ ਠੀਕ ਹੈ ਲੰਮਾ ਚੌਲਾ ਨਹੀਂ ਦਾਲ ਤੋਂ ਵੀ ਚੱਲ ਕੁਛ ਜਾਂਦੀ ਦਾ ਰਿਵਾਜ ਘੱਟ ਸੀ ਇਹਨੇ ਗੋਸ਼ ਦਾ ਹੀ ਨਹੀਂ ਸੀ ਗੋਸ਼ ਦਾ ਹੀ ਨਹੀਂ ਸੀ ਤੇ ਮੁੰਜੀ ਦੀ ਫਸਲ ਹੁੰਦੀ ਸੀ ਉਹ ਤੁਹਾਡੇ ਉਸ ਪਿੰਡ 'ਚ ਇਹਦੇ ਸਾਡੇ ਪਿੰਡ 'ਚ ਨਹੀਂ ਹੁੰਦੀ ਸਾਡੇ ਪਰਾਂ ਹੁੰਦੀ ਸੀ ਉਹ ਏਰੀਆ ਅੱਗੇ ਗਾਂ ਹੀ ਥੋੜਾ ਜਿਹਾ ਮੈਂ ਸੁਣਿਆ ਕਿ 47 ਤੋਂ ਪਹਿਲੇ ਇੱਧਰ ਲੋਕਾਂ ਨੂੰ ਪਤਾ ਹੀ ਨਹੀਂ ਸੀ ਮੁੰਜੀ ਲਾਉਣ ਦਾ ਬਿਲਕੁਲ ਠੀਕ ਸੀ ਉਧਰ ਜਿਹੜੇ ਜੀ ਆਏ ਨੇ ਉਹਨਾਂ ਨੇ ਆ ਕੇ ਦੱਸਿਆ ਉਹ ਇਸ ਤਰ੍ਹਾਂ ਕਿ ਇੱਧਰ ਲੋਕ ਜਾਂਦੇ ਸਨ ਨਾ ਉਹ ਪਹਿਲੇ ਪਿੰਡ ਸਾਡਾ ਉੱਥੇ ਆਉਂਦਾ ਸੀ ਉੱਥੇ ਚਬੂਤਰਾ ਵੀ ਹੈ ਜਿੱਥੇ ਪੁਲਿਸ ਰੋਕਦੀ ਸੀ ਲੋਕ ਇੱਧਰ ਕੀ ਜਿਹੜੇ ਕੋ ਖੜਦੇ ਹਨ ਉਹ ਰੋਕ ਰਕਾਵਟ ਵੀ ਹੈ ਸੀ ਤੇ ਫਿਰ ਉਹ ਜਿਵੇਂ ਜਿਵੇਂ ਤਲਕਾਤ ਜਿਵੇਂ ਹਨ ਬਣ ਉਹ ਫਿਰ ਲੋਕ ਜ਼ਿਆਦਾ ਬੰਦਿਆਂ ਨੂੰ ਦੱਸਣਾ ਵੀ ਇਹਨੂੰ ਇਹ ਰਕਾਵਟ ਹੈ ਜੀ ਗੋਲ ਨਹੀਂ ਹਨ ਜਾਣ ਦਿੰਦੇ ਫਿਰ ਦਿਹਾੜੀਆਂ ਤੋਂ ਲੋਕ ਜਾਂਦੇ ਹਨ ਤੇ ਉਹ ਅਗਲੀ ਰੀ ਜਾ ਕੇ ਮੁੰਜੀ ਜਿਹੜੇ ਹਨ ਮੁੰਜੀ ਦੇ ਵਾਢੇ ਜਾਂਦੇ ਹਨ ਮੁੰਜੀ ਫਾਂਡ ਵੱਢਣ ਕੇ ਅੱਜ ਇਸ ਤਰ੍ਹਾਂ ਬਨਿਆਨ ਲੈ ਜਾਂਦੇ ਨੇ ਹੁਣ ਉਹ ਫਾਂਡ ਕੇ ਫਿਰ ਉਹ ਮੁੰਜੀ ਜਿਹੜੀ ਉਹ ਪੱਤੀ ਲਵਾਉਣੀ ਉਹਨਾਂ ਦੀ ਵਾਸਤੇ ਇਸ ਤਰੀਕੇ ਨਾਲ ਉਥੋਂ ਵੀ ਇੱਧਰ ਆਇਆ ਐਦੂ ਤੱਕ ਵੀ ਆਉਣੀ ਆ ਹਾਂਜੀ ਠੀਕ ਹੈ ਇਹ ਤੋਂ ਕਿਹੜੇ ਪੈਸੇ ਚੱਲਦੇ ਹਨ ਉਦੋਂ ਹੂੰ ਪੈਸੇ ਕਿਹੜੇ ਚੱਲਦੇ ਹਨ ਉਹ ਪੈਸੇ ਉਹ ਹੈ ਪੋਏ ਦੇ ਮਾਏ ਕੀ ਹੈ ਪਿੱਤਲ ਆ ਜਾਂਦਾ ਦੂਰ ਕੀ ਤਾਂਬਾ ਆ ਜਾਂਦਾ ਇਸੇ ਤਰ੍ਹਾਂ ਤਾਂਬੇ ਦੇ ਹਾਂ ਤਾਂਬੇ ਦੇ ਪੈਸੇ ਜੀ ਉਹ ਤਾਂਬੇ ਜੇ ਦੇ ਬਣਦੇ ਆ। ਮੋਰੀ ਵਾਲੇ ਹਨ ਇੱਥੇ ਹਾਂਜੀ ਮੋਰੀ ਵਾਲੇ ਮੋਰੀਆਂ ਨੇ ਵੀ ਹਨ ਬਿਲਕੁਲ ਤੇ ਉਹਨੂੰ ਕੀ ਆਖਦੇ ਹਨ ਟਗਾ ਐਸਾਂ ਦੀ ਕੋਈ ਨਾ ਦੱਸੋ ਕੀ ਆਖਦੇ ਦਮੜੀ ਛਬੜੀ ਦਮੜੀ। ਐਸੇ ਤੇ ਯਾਦ ਹੈ ਕੋਣਾ ਫਿਰ ਆਨਾ ਬਣ ਗਿਆ ਹਾਂ ਚਵਾਨੀ ਬਣ ਗਈ 98 ਬਣ ਗਈ ਰੁਪਈਆ ਬਣ ਗਿਆ ਠੀਕ ਹੈ ਆ ਢੇਰ ਹੀ ਲੱਗ ਜਾਂਦਾ ਸੀ ਜਦੋਂ ਉਹ ਰੁਪਈਆ 100 ਬਣ ਲਈ ਉਹ ਭਾਵੇਂ ਮੁੰਡੇ ਤੇ ਚੁੱਕਦੇ ਹਾਂ ਤੇ ਜਦੋਂ ਮੇਲੇ ਜਾਂਦੇ ਨੇ ਨਾ ਅੱਜ ਕੱਲ੍ਹ ਅਸੀਂ ਮੇਲੇ ਜਾਂਦੇ ਆ ਹਾਂਜੀ ਤੇ ਸਾਨੂੰ ਪੈਸੇ ਮਿਲਦੇ ਨੇ ਕਾਫੀ ਪੈਸੇ ਲੱਗ ਜਾਂਦੇ ਆ ਹਾਂਜੀ ਉਦੋਂ ਬੱਚੇ ਇੱਕ ਨੂੰ ਕਿੰਨੇ ਕੁ ਪੈਸੇ ਮਿਲ ਜਾਂਦੇ ਨੇ ਮੇਲੇ ਜਾਂਦੇ ਬੱਚੇ ਨੂੰ ਵਿਚਾਰਾਂ ਨੇ ਬੜੇ ਕੋਲ ਤੇ ਬੜੇ ਜ਼ਿਆਦਾ ਤੋਂ ਜ਼ਿਆਦਾ ਵਿਚਾਰਾਂ ਨੇ ਮਿਲ ਗਏ ਚਾਰਾਂ ਨੇ ਦੋ ਆਨੇ ਮਿਲ ਗਏ ਆਨਾ ਮਿਲ ਗਿਆ ਵੀ ਹਿਸਾਬ ਸੀ ਅੱਛਾ ਆਹ ਜੀ। ਇਹਦਾ ਸਮਾਨ ਵਗੈਰਾ ਆ ਜਾਂਦਾ ਰਿਹਾ ਆ ਜਾਂਦੇ ਸਭ ਕੁਝ ਰੱਜ ਕੇ ਖਾ ਲੈਂਦੇ ਆ ਅੱਛਾ ਆਨੇ ਦਾ ਆਉਂਦਾ ਦੋ ਚੋਹਾਂ ਦੇ ਵਿੱਚ ਕੰਮ ਹੋ ਜਾਂਦਾ ਅੱਛਾ ਇੰਨਾ ਹੀ ਨਹੀਂ ਕਿ ਉਹਦੀ ਕੀਮਤ ਸੀ ਉਸ ਟਾਈਮ ਹੈ ਹਾਂਜੀ ਹਾਂਜੀ ਠੀਕ ਹੈ ਤੇ ਉਹ ਪੈਸੇ ਉਧਰ ਵੀ ਚੱਲ ਜਾਂਦੇ ਨੇ ਇੱਧਰ ਵੀ ਚੱਲ ਜਾਂਦੇ ਨੇ ਇਸ ਨੂੰ ਰਿਆਸਤ 'ਚ ਹੀ ਚੱਲਦੇ ਨੇ ਨਹੀਂ ਜਿਹੜੇ ਉਧਰ ਦੇ ਪੈਸੇ ਆ ਉਹ ਮੇਰੇ ਕੋਲ ਉਧਰ ਹੀ ਸਿੱਕਾ ਚੱਲਦਾ ਸੀ ਕਿਉਂਕਿ ਉਹ ਰਾਜੇ ਦੀ ਮੋਹਰ ਹੁੰਦੀ ਉੱਤੇ ਲੱਗੀ ਸੀ ਅੱਛਾ ਇਹ ਅੰਗਰੇਜ਼ੀ ਇਲਾਕਾ ਹੈ ਨਾ ਆਏ ਅੰਗਰੇਜ਼ੀ ਸੀ ਨਾ ਇਧਰੋਂ ਪੈਸੇ ਨਹੀਂ ਹਨ ਚੱਲਦੇ ਤੇ ਕੁਝ ਬਜ਼ੁਰਗ ਦੱਸਦੇ ਨੇ ਕਿ ਜਿਹੜੀ ਕਰੰਸੀ ਸੀ ਉਹ ਇੱਧਰ ਤੇ ਉੱਧਰ ਵੀ ਚੱਲ ਜਾਂਦੀ ਸੀ ਉੱਧਰ ਦੀ ਇੱਧਰ ਚੱਲ ਜਾਂਦੀ ਸੀ ਉਧਰ ਵਾਲੀ ਕਰੰਸੀ ਜਿਹੜੀ ਸੀ ਉਹਦੇ ਉੱਤੇ ਮੋਹਰ ਸੀ ਬਕਾਇਆ ਜਿਹੜੇ ਸਟਾਂਪ ਵਾਲੇ ਵਿਕਦੇ ਹਰ ਚੀਜ਼ ਦੇ ਉੱਤੇ ਮੋਰ ਸੀ ਰਾਜੇ ਦੀ ਰਾਜੇ ਦੀ ਫੋਟੋ ਸੀ ਮੇਰੇ ਕੋਲ ਤੇ ਇੱਧਰ ਸਾਡੇ ਤੋਂ ਨਹੀਂ ਤੇ ਉਸ ਟਾਈਮ ਬੱਚਿਆਂ ਦੇ ਖਿਡੌਣੇ ਕੀ ਹੁੰਦੇ ਰਹੇ ਨੇ ਜਦੋਂ ਅੱਜ ਕੱਲ੍ਹ ਤੇ ਬੜੀ ਵੈਰਾਈਟੀ ਹੈ ਬੜੇ ਉਹ ਬੜੇ ਬਜਾਣੇ ਉਹ ਮਿੱਟੀ ਦੇ ਬਰਤਨ ਜਿਹੜੇ ਮਿੱਟੀ ਦੇ ਬਰਤਨ ਜਿਸ ਤਰ੍ਹਾਂ ਬਣਾਉਂਦੇ ਆ ਜੀ ਜੀ ਇਹ ਕਿਤੇ ਹੋ ਗਿਆ ਬੜਾ ਕਿ ਮੇਰੇ ਸਿਰ ਤੇ ਲੈ ਕੇ ਘੁਮਿਆਰ ਤੇ ਲੱਕੜੀ ਦੇ ਕੋਈ ਬਰਤਨ ਸ਼ਬਦ ਬਣਾ ਲਏ ਉਹ ਬੈਂਸਰੀਆਂ ਜ਼ਿਆਦਾ ਉਹਨੇ ਮੁਰਲੀਆਂ ਜਿਹਨੂੰ ਆਖਦੇ ਆ ਘੋੜੇ ਨੇ ਹੁੰਦੇ ਉਹ ਘੋੜੇ ਛੋਟੇ ਛੋਟੇ ਬਣਾ ਲਏ ਲੱਕੜੀਆਂ ਦੇ ਇਸੇ ਤਰ੍ਹਾਂ ਹੀ
ਇਹੋ ਜਿਹੀਆਂ ਚੀਜ਼ਾਂ ਹਨ। ਠੀਕ ਹੈ। ਛਾਂਟੇ ਛੂਟੇ ਢੱਗਿਆਂ ਵਾਲੇ ਜਿਹੜੀਆਂ ਹਨ ਧੱਕੇ ਲਾਉਣ ਵਾਸਤੇ ਯਾਨੀ ਕਿ ਆ ਮੇਲਾ ਹੋ ਗਈਆਂ ਘੁੰਗੂ ਇਹ ਸ਼ੁੰਗੂ ਸਗਾਰ ਸਰ ਉਸ ਵਕਤ ਸਗਾਰ ਸੀ ਕਿਉਂਕਿ ਆ ਜਾ ਕੇ ਜੋ ਕਿ ਹੁੰਦੀ ਸੀ ਬੰਦੇ ਕੋਲ। ਹਾਂਜੀ। ਤੇ ਬਾਪੂ ਨੇ ਕਿੰਨੇ ਹਜ਼ਾਰਾਂ ਦੀ ਲਵਾਈ ਰੱਖੀ ਦੀ ਉੱਥੇ? ਹਾਂ ਕਿੰਨੀਆਂ ਹਜ਼ਾਰਾਂ ਦੀ ਲਵਾਈ ਸੀ ਤੇ ਬਾਪੂ ਨੇ ਰੱਖੀ ਦੀ? ਕਿਸੇ ਸਾਡੇ ਨੇ ਜੀ ਜੀ। ਸਾਡੇ ਦੋਵਾਂ ਨਾਲ ਨਿਭਾਈ ਸੀ। ਦੋਵਾਂ ਨਾਲ ਨਿਭਾਈ। ਹਾਂਜੀ। ਜਦੋਂ ਯਾਦ ਆ ਜਦੋਂ ਕਿ ਜਦੋਂ ਇਕੱਠਿਆਂ ਚਾਰੇ ਭਰਾ ਹਾਂਜੀ। ਉਦੋਂ ਦੋਵਾਂ ਨਾਲ ਨਿਭਾਈ ਸੀ। ਅੱਛਾ। ਬਾਅਦ ਦੇ ਵਿੱਚ ਜਿਹੜਾ ਕੋਈ ਬਾਹਰ ਅੰਦਰ ਨਿਕਲ ਗਿਆ ਉਹ ਮੇਰੇ ਕੋਲ ਇੱਕ ਜੋਗ ਵੱਖਰੀ ਫਿਰ ਕੀਤੀ ਰੱਖੀ ਹੈ, ਉਹ ਵੀ ਥੋੜ੍ਹਾ ਜਿਹਾ ਰੱਖੀ ਹੈ। ਅੱਛਾ। ਬਾਪੂ ਨੇ ਵੀ ਰੱਖੀ ਹੈ ਯਾਨੀ ਕਿ ਬਾਅਦ ਚ? ਹਾਂਜੀ। ਤੇ ਕਿੱਸਾ ਦੇ ਰੰਗ ਸੀ ਢੱਕਿਆਂ ਦਾ ਯਾਦ ਆ ਕੋਈ? ਢੱਗੇ ਘਰ ਦੇ ਢੱਗੇ ਬਹਿਲੇ ਪਾਲੇ ਦੇ ਹੁੰਦੇ ਹਨ, ਮਤਲਬ ਕਿਤੋਂ ਦੇ ਲੈਣ ਦੀ ਜ਼ਰੂਰਤ ਹੀ ਨਹੀਂ ਪਈ ਦੀ। ਠੀਕ ਹੈ। ਸਾਵੇ ਰੰਗ ਦੇ ਢੱਗਾ ਸੀ ਇੱਕ ਬਹਿਲਾ ਜਿਹੜਾ ਸੀ। ਯਾਦ ਆਏ ਤੱਕ ਹੈ? ਹਾਂ ਬਸ ਬੜੀ ਬਲਾ ਅੱਛਾ। ਸੋਹਣੇ ਰੰਗ ਹੁੰਦੇ। ਠੀਕ ਹੈ। ਤੇ ਜੱਜੂ ਦੱਸੋ ਸਾਨੂੰ ਕਿ ਉਸ ਵਕਤ ਗੈਰ ਮੁਸਲਮਾਨ ਦਾ ਤੇ ਮੁਸਲਮਾਨਾਂ ਦਾ ਆਪਸ ਵਿੱਚ ਸ਼ਾਦੀਆਂ ਹੁੰਦੀਆਂ ਹਨ ਜਿਹੜੀਆਂ, ਇਹਨਾਂ 'ਚ ਕੋਈ ਆਪਸ 'ਚ ਕੋਈ ਇੱਕ ਦੂਸਰੇ ਨਾਲ ਮਿਲਣ ਵਰਤਨ ਹੈ ਹੀ ਕੋਈ? ਮੇਰਾ ਮਤਲਬ ਬੜਾ ਹੈ, ਹਾਂ। ਬਿਲਕੁਲ ਪੂਰਾ ਹੈ। ਯਾਨੀ ਕਿ ਇਹ ਵੀ ਉਹਨਾਂ ਦੀ ਸ਼ਾਦੀ 'ਚ ਸ਼ਾਮਲ ਹੋ ਜਾਂਦੇ ਹਨ, ਬਿਲਕੁਲ। ਉਹ ਵੀ ਉਹਨਾਂ ਦੀ ਸ਼ਾਦੀ 'ਚ ਜੇ ਸ਼ਾਮਲ ਆਪਣੇ ਆਪਣੇ ਰਿਵਾਜ ਦੇ ਮੁਤਾਬਕ ਜਿਸ ਤਰ੍ਹਾਂ ਹੈ ਸੀ ਹਾਂ। ਉਹ ਖੁਸ਼ੀ ਦੇ ਵਿੱਚ ਬਕਾਇਦਾ ਮਾਹ ਰਮਜ਼ਾਨ ਦੇ ਮੁਕੱਦਸ ਮਹੀਨੇ ਦੇ ਵਿੱਚ ਉਹਦਾ ਇਤਰਾਮ ਵੀ ਉਸੇ ਤਰ੍ਹਾਂ ਹੀ ਕਰਦੇ ਹਨ ਜਿਸ ਤਰ੍ਹਾਂ ਅਸੀਂ। ਠੀਕ ਹੈ। ਤੇ ਸਕੂਲ ਹੈ ਸੀ ਪਿੰਡ 'ਚ ਕੋਈ? ਹੂੰ। ਸਕੂਲ ਸਕੂਲ ਇੱਥੇ ਰਾਮਗੜ੍ਹ ਸੀ। ਰਾਮਗੜ੍ਹ ਸਕੂਲ ਹੈ ਸੀ। ਹਾਂ। ਤੇ ਪਿੰਡ 'ਚ ਨਹੀਂ। ਤੁਹਾਨੂੰ ਮੌਕਾ ਮਿਲਿਆ ਸਕੂਲ ਜਾਣ ਦਾ, ਪੜ੍ਹਨ ਦਾ ਉੱਥੇ? ਨਹੀਂ। ਨਹੀਂ ਗਏ ਤੁਸੀਂ? ਠੀਕ ਹੈ। ਤੇ ਦੱਸੋ ਨਾ ਕਿ ਮਸਜਿਦ ਹੈ ਪਿੰਡ 'ਚ ਕੋਈ? ਮਸਜਿਦ ਹੈ। ਮਸਜਿਦ ਹੈ ਸੀ ਸਾਹਮਣੇ? ਛੋਟੀਆਂ ਬਾਜ਼ਾਂ ਲੱਕੜੀ ਦੀਆਂ ਮਸਜਿਦ ਬਣਾਈ ਦੀਆਂ ਹਨ ਕੋਈ। ਯਾਨੀ ਕਿ ਆਮ ਲੱਕੜੀ ਦੀ ਮਸਜਿਦ ਸੀ? ਹਾਂਜੀ ਹਾਂਜੀ। ਤੇ ਕੌਣ ਮੌਲਵੀ ਸੀ ਉੱਥੇ? ਮੌਲਵੀ ਸਾਹਿਬ ਕੌਣ ਸਨ? ਮੌਲਵੀ ਦਾ ਨਾਂ ਨਹੀਂ ਯਾਦ ਹੁਣ। ਨਹੀਂ ਮੌਲਵੀ ਦਾ ਨਾਮ ਯਾਦ। ਠੀਕ ਹੈ। ਚਾਚੂ ਸਾਨੂੰ ਬੜਾ ਮਜ਼ਾ ਆਇਆ ਔਰ ਅਸੀਂ ਕਾਫੀ ਤੁਹਾਡੀ ਗੱਲਬਾਤ ਸੁਣ ਕੇ ਦੁਖੀ ਵੀ ਹੋਇਆ ਔਰ ਖੁਸ਼ ਵੀ ਹੋਇਆ ਬੜੀ ਮਿਹਰਬਾਨੀ। ਕਿ ਸਾਡੇ ਕੋਲ ਕਾਫੀ ਚੀਜ਼ਾਂ ਐਸੀਆਂ ਜਿਹੜੀਆਂ ਸਾਨੂੰ ਪਹਿਲੀ ਦਫਾ ਪਤਾ ਚੱਲਿਆ। ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨੇ ਹਾਂ ਕਿ ਅੱਲਾਹ ਪਾਕ ਨੇ ਤੁਹਾਨੂੰ ਇੰਨੀ ਉਮਰ ਦੇ ਵਿੱਚ ਵੀ ਸਿਹਤਮੰਦ ਰੱਖਿਆ ਔਰ ਅੱਲਾਹ ਪਾਕ ਅੱਗੇ ਅਸੀਂ ਦੁਆ ਕਰਾਂਗੇ ਕਿ ਹਮੇਸ਼ਾ ਅੱਲਾਹ ਪਾਕ ਤੁਹਾਨੂੰ ਸਿਹਤਮੰਦ ਰੱਖੇ। ਆਮੀਨ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਫੇਰ ਆਈਏ, ਫੇਰ ਇੱਕ ਬੈਠਕ ਕਰੀਏ ਆ ਕੇ। ਮਿਹਰਬਾਨੀ। ਉਹ ਜਿਹੜੀਆਂ ਗੱਲਾਂ ਸਾਡੀਆਂ ਰਹਿ ਗਈਆਂ ਨੇ ਅਸੀਂ ਫੇਰ ਤੁਹਾਡੇ ਨਾਲ ਪੁੱਛੀਏ ਤੁਹਾਡੇ ਕੋਲੋਂ। ਹੈ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਿਹਤ ਦੇ। ਮਿਹਰਬਾਨੀ। ਆਪਣਾ ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ ਨਾ, ਉਹ ਵੀ ਸਾਡੀ ਗੱਲਬਾਤ ਸਾਰੇ ਸੁਣ ਰਹੇ ਨੇ। ਸਾਮਦੂਨਾ ਸਾਲੇ, ਜੱਸੂ ਚੱਕ ਵਾਲੇ, ਜਗਵਾਲ ਵਾਲੇ ਸਾਰੇ ਸੁਣ ਰਹੇ ਨੇ। ਤੇ ਉਹਨਾਂ ਲੋਕਾਂ ਨਾਲ ਕੋਈ ਦੁਆ ਸਲਾਮ ਕਰਨੀ ਹੈ ਤਾਂ ਕਰ ਲਓ। ਅੱਲਾਹ ਤਾਲਾ ਖੁਸ਼ ਆਬਾਦ ਰੱਖੇ ਜੀ ਗੱਲ ਸਾਰੀ। ਮਿਹਰਬਾਨੀ ਜੀ।